ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਬਾਦਲ ਪਰਿਵਾਰ ਦੇ ਬਾਰੇ, ਦੋਹਾਂ ਜੀਆਂ ਦੇ ਬਾਰੇ, ਕਿਉਂਕਿ ਇੱਕ ਨੂੰ ਖਰੀਆਂ ਸੁਣਨੀਆਂ ਪਈਆਂ ਨੇ ਤੇ ਦੂਜੇ ਨੇ ਖਰੀਆਂ ਸੁਣਾਈਆਂ ਨੇ। ਤਾਂ ਇਹਨਾਂ ਦੋਨੇ ਹਾਲਾਂਕਿ ਵੱਖ-ਵੱਖ ਘਟਨਾਵਾਂ ਨੇ, ਵੇਖਣ ਸੁਣਨ ਨੂੰ ਇੱਕ ਲੱਗਦੀਆਂ ਨੇ। ਇੱਕ ਪਾਸੇ ਜਿੱਥੇ ਚੰਡੀਗੜ੍ਹ ਦੇ ਵਿੱਚ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਸਤਰੀ ਵਿੰਗ ਦੀਆਂ ਖਰੀਆਂ ਸੁਣ ਰਹੇ ਸਨ, ਤਾਂ ਉੱਥੇ ਠੀਕ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ, ਉਹ ਸੰਸਦ ਦੇ ਵਿੱਚ ਖੜ੍ਹ ਕੇ ਖਰੀਆਂ ਸੁਣਾ ਰਹੇ ਸਨ। ਇਹ ਕਿਹਨੂੰ ਸੁਣਾ ਰਹੇ ਸਨ ਤੇ ਕੀ ਕਹਿਣਾ ਚਾਹੁੰਦੇ ਸੀ ਤੇ ਸੁਖਬੀਰ ਸਿੰਘ ਬਾਦਲ ਨੂੰ ਕੀ ਸੁਣਨਾ ਪਿਆ, ਉਹਦੇ ਬਾਰੇ ਆਪਾਂ ਤਫਸੀਲ ਦੇ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਸੁਖਬੀਰ ਬਾਦਲ ਤੋਂ ਕਰ ਲੈਂਦੇ ਹਾਂ। ਸੁਖਬੀਰ ਬਾਦਲ ਜਦੋਂ ਚੰਡੀਗੜ੍ਹ ਦੇ ਵਿੱਚ ਇਸਤਰੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਜਿਹੜੇ ਕਿ ਨਾਰਾਜ਼ ਚੱਲ ਰਹੇ ਨੇ, ਉਹਨਾਂ ਦੇ ਨਾਲ ਜਦੋਂ ਗੱਲਬਾਤ ਕਰ ਰਹੇ ਸੀਗੇ, ਤਾਂ ਉਹਨਾਂ ਦਾ ਇਤਰਾਜ਼ ਸੀਗਾ ਕਿ ਜਿਹੜੀ ਨਵੀਂ ਬੀਬੀ ਅਪੁਆਇੰਟ ਕੀਤੀ ਹੈ ਹਰਗੋਬਿੰਦ ਕੌਰ, ਉਹ ਕਿਸੇ ਸਮੇਂ ਬਾਦਲ ਪਰਿਵਾਰ ਨੂੰ ਗਾਲਾਂ ਕੱਢਦੇ ਰਹੇ ਆ ਤੇ ਅੱਜ ਤੁਸੀਂ ਲਿਆ ਕੇ ਸਾਰਿਆਂ ਦੇ ਉੱਤੇ ਬਿਠਾ ਦਿੱਤੇ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਨੇ ਪਾਰਟੀ ਦੀ ਛਵੀ ਖਰਾਬ ਕੀਤੀ ਹੈ। ਉਸ ਤੋਂ ਬਾਅਦ ਆਪਾਂ ਦੇਖਿਆ ਕਿ 15 ਦੇ ਵਿੱਚ ਬਹਿਬਲ ਕਲਾਂ ਗੋਲੀ ਕਾਂਡ, ਕੋਟਕਪੂਰਾ ਦੇ ਵਿੱਚ ਲਾਠੀ ਚਾਰਜ, ਤਾਂ ਇਹ ਸਾਰਾ ਕੁਝ ਵਾਪਰਿਆ। ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਝੁੰਦਾ ਕਮੇਟੀ ਹੈ ਉਹਦੇ 'ਤੇ ਵੀ ਪਾਰਟੀ ਨੇ ਕੋਈ ਸਖਤ ਸਟੈਂਡ ਜਿਹੜਾ ਜਾਂ ਕੋਈ ਵਧੀਆ ਸਟੈਂਡ ਜਿਹੜਾ ਉਹ ਨਹੀਂ ਲਿਆ। ਝੁੰਦਾ ਕਮੇਟੀ ਕੀ ਹੈ? ਝੁੰਦਾ ਕਮੇਟੀ ਨੇ ਅਕਾਲੀ ਦਲ ਦੇ ਮੌਜੂਦਾ ਸੰਕਟ ਨੂੰ ਦੇਖਦਿਆਂ, ਜਦੋਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਗੀਰ ਕੌਰ ਜਿਹੜੇ ਨੇ ਇਤਰਾਜ਼ ਜਤਾ ਰਹੇ ਸੀ, ਦੂਜੇ ਪਾਸੇ ਜਗਮੀਤ ਬਰਾੜ ਇਤਰਾਜ਼ ਜਤਾ ਰਹੇ ਸੀ, ਤੀਜੇ ਪਾਸੇ ਮਨਪ੍ਰੀਤ ਸਿੰਘ ਯਾਲੀ ਇਤਰਾਜ਼ ਜਤਾ ਰਹੇ ਸੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ, ਉਦੋਂ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਸਨ। ਤਾਂ ਉਸ ਸਮੇਂ ਝੁੰਦਾ ਕਮੇਟੀ ਬਣਾਈ ਗਈ ਕਿ ਇਹਨਾਂ ਸਾਰੇ ਮਸਲਿਆਂ ਨੂੰ ਐਡਰੈਸ ਕੀਤਾ ਜਾਵੇ। ਝੁੰਦਾ ਕਮੇਟੀ ਨੇ ਕਈ ਪੱਖਾਂ ਨੂੰ ਛੋਹ ਕੇ ਇੱਕ ਰਿਪੋਰਟ ਤਿਆਰ ਕੀਤੀ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਅਕਾਲੀ ਦਲ ਦੇ ਵਿੱਚ ਮੋਹਰਲੀ ਕਤਾਰ ਦੀ ਜਿਹੜੀ ਲੀਡਰਸ਼ਿਪ ਹੈ ਇਹਦੀ ਤਬਦੀਲੀ ਹੋਣੀ ਚਾਹੀਦੀ ਹੈ। ਤੇ ਇਸ ਤੋਂ ਵੀ ਅੱਗੇ ਇਸ਼ਾਰੇ ਵੀ ਸਨ ਕਿ ਬਾਦਲ ਪਰਿਵਾਰ ਨੂੰ ਹੁਣ ਅਕਾਲੀ ਦਲ ਦੀ ਜਿਹੜੀ ਅਗਵਾਈ ਹੈ ਉਹ ਕਿਸੇ ਹੋਰ ਦੇ ਹੱਥ ਫੜਾ ਦੇਣੀ ਚਾਹੀਦੀ ਹੈ। ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਕਾਂਗਰਸ ਪਾਰਟੀ ਦੇ ਵਿੱਚ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੂੰ ਲੈ ਕੇ ਹੈ ਕਿ ਇੱਕ ਧੜਾ ਚਾਹੁੰਦਾ ਹੈ ਕਿ ਇਹ ਜਿਹੜਾ ਪਰਿਵਾਰ ਹੈ ਜਾਂ ਇੱਕ ਵਰਗ ਕਾਂਗਰਸ ਦੇ ਵਿੱਚ ਚਾਹੁੰਦਾ ਹੈ ਕਿ ਹੁਣ ਪਾਸੇ ਹੋ ਜਾਣ, ਜਦ ਕਿ ਇੱਕ ਵਰਗ ਹੈ ਕਿ ਉਹਨਾਂ ਨੂੰ ਲਗਾਤਾਰ ਸਿਆਸਤ ਦੇ ਵਿੱਚ ਸਰਗਰਮ ਜਾਂ ਉਹਨਾਂ ਨੂੰ ਉੱਚ ਅਹੁਦਿਆਂ 'ਤੇ ਸਰਗਰਮ ਦੇਖਣਾ ਚਾਹੁੰਦਾ, ਵਰਕਿੰਗ ਕਰਦੇ ਦੇਖਣਾ ਚਾਹੁੰਦਾ। ਉਹਨਾਂ ਬਿਨਾਂ ਉਹ ਕਹਿੰਦੇ ਕਿ ਕਾਂਗਰਸ ਕਿਆਸੀ ਨਹੀਂ ਜਾ ਸਕਦੀ। ਤਾਂ ਸੇਮ ਪੇਜ 'ਤੇ ਸੁਖਬੀਰ ਬਾਦਲ ਨੇ। ਸੁਖਬੀਰ ਬਾਦਲ ਦੇ ਨਾਲ ਕਈ ਲੀਡਰਾਂ ਦੇ ਲੱਖ ਇਤਰਾਜ਼, ਚਾਹੇ ਉਹ ਸੁਖਦੇਵ ਸਿੰਘ ਢੀਂਡਸਾ ਹੋਣ, ਚਾਹੇ ਉਹ ਰਤਨ ਸਿੰਘ ਜਨਾਲਾ ਹੋਣ, ਚਾਹੇ ਉਹ ਸੇਵਾ ਸਿੰਘ ਸੇਖਵਾਂ ਹੋਣ, ਚਾਹੇ ਉਹ ਰਣਜੀਤ ਸਿੰਘ ਬ੍ਰਹਮਪੁਰਾ ਹੋਣ, ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ, ਤਾਂ ਬਹੁਤ ਵਾਰੀ ਹਰ ਵਾਰ ਜਿਹੜਾ ਉਹ ਅਕਾਲੀ ਦਲ ਦੇ ਵਿੱਚ ਇੱਕ ਕਤਾਰ ਐਸੀ ਹੈ ਜਿਹਨੇ ਆਪਣੀ ਨਾਰਾਜ਼ਗੀ ਹਮੇਸ਼ਾ ਜ਼ਾਹਰ ਕੀਤੀ ਹੈ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਲੈ ਕੇ। ਅਤੇ ਸੁਖਬੀਰ ਬਾਦਲ ਬਾਰੇ ਇਹ ਕਿਹਾ ਜਾਂਦਾ ਕਿ ਉਹ ਅਕਾਲੀ ਦਲ ਨੂੰ ਇੱਕ ਪਾਰਟੀ ਨਹੀਂ ਬਲਕਿ ਇੱਕ ਕਾਰਪੋਰੇਟ ਕੰਪਨੀ ਵਾਂਗ ਚਲਾ ਰਹੇ ਨੇ। ਅਤੇ ਠੀਕ ਉਸੇ ਕੰਪਨੀ ਵਾਂਗ ਹੀ ਉਹਨਾਂ ਨੇ ਹੁਣ ਹਰਗੋਬਿੰਦ ਕੌਰ ਨੂੰ ਪ੍ਰਧਾਨ ਬਣਾ ਦਿੱਤਾ, ਜਿਹਦੇ 'ਤੇ ਇਸਤਰੀ ਅਕਾਲੀ ਦਲ ਦੇ ਲੀਡਰਾਂ ਨੂੰ ਇਤਰਾਜ਼ ਹੈ। ਜਦੋਂ ਇਹ ਲੀਡਰ ਖਰੀਆਂ ਸੁਣਾ ਰਹੇ ਸਨ ਤਾਂ ਸੁਖਬੀਰ ਬਾਦਲ ਚੰਡੀਗੜ੍ਹ ਦੇ ਵਿੱਚ ਉਹਨਾਂ ਦੀਆਂ ਖਰੀਆਂ ਸੁਣ ਰਹੇ ਸਨ। ਤੁਸੀਂ ਖਰੀਆਂ ਉਦੋਂ ਸੁਣਦੇ ਹੋ ਜਾਂ ਤੁਹਾਨੂੰ ਸੁਣਨੀਆਂ ਪੈਂਦੀਆਂ ਨੇ ਜਦੋਂ ਤੁਸੀਂ ਉਹ ਚੀਜ਼ਾਂ ਕਰਦੇ ਹੋ ਜਿਹੜੀਆਂ ਕਿ ਤੁਹਾਡੇ ਜਥੇਬੰਦਕ ਢਾਂਚੇ ਦੇ ਅਨੁਕੂਲ ਨਹੀਂ ਹੁੰਦੀਆਂ। ਤਾਂ ਇੱਥੇ ਤਾਂ ਮੰਨਣਾ ਪਊਗਾ ਕਿ ਜਿਹੜੀ ਨਾਰਾਜ਼ਗੀ ਹੈ ਅਕਾਲੀ ਦਲ ਦੀਆਂ ਬੀਬੀਆਂ ਦੀ, ਉਹ ਕਿਤੇ ਨਾ ਕਿਤੇ ਜਾਇਜ਼ ਜ਼ਰੂਰ ਹੈ। ਅਤੇ ਜਿਹੜੇ ਉਹਨਾਂ ਨੇ ਮੁੱਦੇ ਉਠਾਏ ਨੇ ਉਹ ਵੀ ਗਲਤ ਨਹੀਂ ਨੇ, ਕਿਉਂਕਿ ਅਕਾਲੀ ਦਲ ਦਾ ਮੌਜੂਦਾ ਜਿਹੜਾ ਸੰਕਟ ਹੈ ਉਹ ਇਸੇ ਕਰਕੇ ਡੂੰਘਾ ਹੋਇਆ ਕਿ ਕਈ ਮਸਲਿਆਂ ਨੂੰ ਐਡਰੈਸ ਹੀ ਨਹੀਂ ਕੀਤਾ। ਅਸਲ ਦੇ ਵਿੱਚ ਇਹ ਸਵਾਲ ਐਡਰੈਸ ਹੋਏ ਕਦੋਂ ਹੈ, ਕਦੋਂ ਇਹਨਾਂ ਸਵਾਲਾਂ ਦੇ ਬਾਰੇ ਪਾਰਟੀ ਮੰਚਾਂ 'ਤੇ ਗੱਲ ਹੋਈ ਹੈ? ਬਸ ਸੁਖਬੀਰ ਸਿੰਘ ਬਾਦਲ ਦੇ ਦੁਆਲੇ ਇੱਕ ਝੁੰਡ ਹੈ ਜਿਹੜਾ ਕਿ ਉਹਨਾਂ ਦੇ ਚਾਹੁਣ ਵਾਲਿਆਂ ਦਾ, ਅਤੇ ਉਹ ਝੁੰਡ ਉਹਨਾਂ ਨੂੰ ਅਸਲ ਸਥਿਤੀ ਵੱਲ ਜਾਣ ਨਹੀਂ ਦਿੰਦਾ ਜਾਂ ਉਹ ਜਾਣਾ ਚਾਹੁੰਦੇ ਨਹੀਂ। ਇਹਦੇ ਬਾਰੇ ਉਹ ਕੀ ਰਾਏ ਰੱਖਦੇ ਨੇ ਜਾਂ ਕਿਉਂ ਇਹਨਾਂ ਚੀਜ਼ਾਂ ਤੋਂ ਭੱਜਦੇ ਨੇ, ਇਹ ਇੱਕ ਬਾਅਦ ਦਾ ਵਿਸ਼ਾ ਹੋ ਸਕਦਾ। ਪਰ ਸੁਖਬੀਰ ਸਿੰਘ ਬਾਦਲ ਉਦੋਂ ਚੰਡੀਗੜ੍ਹ ਦੇ ਵਿੱਚ ਸੀ ਜਦੋਂ ਦਿੱਲੀ ਦੇ ਵਿੱਚ ਦੇਸ਼ ਦੇ ਸੰਘੀ ਢਾਂਚੇ ਨੂੰ ਲੈ ਕੇ ਇੱਕ ਬਹਿਸ ਚੱਲ ਰਹੀ ਸੀ, ਜਦੋਂ ਦਿੱਲੀ ਸਰਕਾਰ ਦੇ ਬਾਰੇ ਇੱਕ ਜਿਹੜਾ ਬਿੱਲ ਹੈ ਦਿੱਲੀ ਸੇਵਾਵਾਂ ਵਾਲਾ, ਉਹਨੂੰ ਪਾਸ ਕੀਤਾ ਜਾ ਰਿਹਾ ਸੀ। ਤਾਂ ਜੇਕਰ ਅਕਾਲੀ ਦਲ ਦੇ ਪਿਛੋਕੜ 'ਤੇ ਝਾਤ ਮਾਰੀਏ ਤਾਂ ਅਕਾਲੀ ਦਲ ਦਾ ਜਿਹੜਾ ਸਟੈਂਸ ਹੈ ਉਹ ਸੰਘੀ ਢਾਂਚੇ ਵਾਲਾ ਰਿਹਾ ਵਾ। ਅਕਾਲੀ ਦਲ ਨੇ ਸੰਘੀ ਢਾਂਚੇ ਦੀ ਬਰਕਰਾਰ ਜਾਂ ਰਾਜਾਂ ਦੀਆਂ ਸ਼ਕਤੀਆਂ ਵਾਸਤੇ ਧਰਨੇ ਲਾਏ ਨੇ। ਤੁਸੀਂ ਦੇਖੋ ਕਿ 60 ਦੇ ਦਹਾਕੇ ਤੋਂ ਲੈ ਕੇ ਅਕਾਲੀ ਦਲ ਨੇ ਮੋਰਚੇ ਲਾਏ, ਜੇਲ੍ਹਾਂ ਕੱਟੀਆਂ। ਕਾਹਦੇ ਵਾਸਤੇ? ਅਕਾਲੀ ਦਲ ਦਾ ਇੱਕ ਸਟੈਂਡ ਸੀ, ਸਿਧਾਂਤਕ ਸਟੈਂਡ, ਕਿ ਜਿਹੜੇ ਰਾਜਾਂ ਦੇ ਇਖਤਿਆਰਾਤ ਨੇ ਉਹਨਾਂ 'ਤੇ ਡਾਕਾ ਨਹੀਂ ਵੱਜਣਾ ਚਾਹੀਦਾ। ਹਾਲਾਂਕਿ ਆਪਾਂ ਬਾਅਦ ਦੇ ਵਿੱਚ ਦੇਖਿਆ ਕਿ 97 ਤੋਂ ਬਾਅਦ ਚੀਜ਼ਾਂ ਬਦਲੀਆਂ। ਤਾਂ ਉਸ ਤੋਂ ਬਾਅਦ ਜਦੋਂ ਦੇਸ਼ ਦੇ ਵਿੱਚ ਅਹਿਮ ਇੱਕ ਮੁੱਦੇ 'ਤੇ ਬਹਿਸ ਚੱਲ ਰਹੀ ਸੀ ਤਾਂ ਉਦੋਂ ਉਸ ਪਾਰਟੀ ਦਾ ਪ੍ਰਧਾਨ, ਜਿਹੜੀ ਪਾਰਟੀ ਦਾ ਇੱਕ ਬੜਾ ਵੱਡਾ
ਤੇ ਬੜਾ ਸ਼ਾਨਾਮਤਾ ਇਤਿਹਾਸ ਹੈ। ਉਹ ਚੰਡੀਗੜ੍ਹ ਦੇ ਵਿੱਚ ਪਾਰਟੀ ਦੇ ਮਸਲਿਆਂ ਨੂੰ ਐਡਰੈਸ ਕਰ ਰਿਹਾ ਸੀ। ਉਹਦਾ ਫਰਜ਼ ਤਾਂ ਇਹ ਬਣਦਾ ਸੀਗਾ ਕਿ ਲੋਕ ਸਭਾ ਦੇ ਵਿੱਚ ਖੜ ਕੇ ਉਹ ਗੜਗੱਜ ਪਾਉਂਦਾ, ਉਹ ਦੱਸਦਾ ਕਿ ਅਸੀਂ ਪੰਜਾਬੀ ਹਾਂ, ਉਹ ਦੱਸਦਾ ਕਿ ਅਕਾਲੀ ਦਲ ਦਾ ਜਿਹੜਾ ਸਿਧਾਂਤਕ ਸਟੈਂਡ ਆ ਉਹ ਇੱਥੋਂ ਤੱਕ ਰਿਹਾ। ਪਰ ਅਕਾਲੀ ਦਲ ਦਾ ਸਿਧਾਂਤਕ ਸਟੈਂਡ ਜਿਹੜਾ ਉਹ ਆਪਾਂ ਨੂੰ ਪਤਾ ਹੀ ਹੈ ਕਿ ਧਾਰਾ 370 ਤੋੜਨ ਤੋਂ ਬਾਅਦ ਅਕਾਲੀ ਦਲ ਵੀ ਅਖੰਡ ਭਾਰਤ ਦੀ ਜਿਹੜੀ ਆ ਉਹ ਵਕਾਲਤ ਕਰਦਾ ਨਜ਼ਰ ਆਇਆ, ਜਿਹੜਾ ਕਿ ਅਕਾਲੀ ਦਲ ਦੇ ਆਪਸੀ ਜੋ ਹਿੱਤਾਂ ਦੇ ਟਕਰਾਓ ਵਾਲੀ ਗੱਲ ਸੀ, ਜੋ ਉਹਨਾਂ ਦੇ ਆਪਸੀ ਜੋ ਫੈਕਟ ਨੇ, ਮਾਫ ਕਰਨਾ, ਆਪਸੀ ਜੋ ਉਹਨਾਂ ਦਾ ਇੱਕ ਢਾਂਚਾ ਵਾ, ਜਥੇਬੰਦਕ ਢਾਂਚਾ ਵਾ, ਉਹਨਾਂ ਦੇ ਉੱਤੇ ਉਹ ਗੱਲ ਕਰਨ ਵਾਲੀ ਗੱਲ ਸੀਗੀ, ਜਿਹਦੇ ਤੋਂ ਅਕਾਲੀ ਦਲ ਥਿੜਕਿਆ। ਤੇ ਅੱਜ ਜੇ ਅਸੂਲਣ ਥਿੜਕਿਆ ਤੇ ਅੱਜ ਆਪਾਂ ਦੇਖਦੇ ਹਾਂ ਕਿ ਅਕਾਲੀ ਦਲ ਦਾ ਹਾਲ ਕੀ ਹੈ। ਤੇ ਇਸੇ ਤਰ੍ਹਾਂ ਜਦੋਂ ਹਰਸਿਮਰਤ ਕੌਰ ਬਾਦਲ ਬੋਲ ਰਹੇ ਸਨ, ਉਹਨਾਂ ਨੇ ਜਦੋਂ ਦਿੱਲੀ ਆਰਡੀਨੈਂਸ ਬਿੱਲ ਤੇ ਭਾਜਪਾ ਨੇ ਬੀਤੇ ਦਿਨੀ ਵੋਟਿੰਗ ਕੀਤੀ ਸੀ ਸੈਸ਼ਨ ਦੇ ਵਿੱਚ, ਤਾਂ ਇਸੇ ਸੈਸ਼ਨ ਦੇ ਵਿੱਚ ਅਕਾਲੀ ਦਲ ਭਾਜਪਾ ਦੇ ਖਿਲਾਫ ਬੋਲਦਾ ਨਜ਼ਰ ਆ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਸੰਘੀ ਢਾਂਚੇ ਬਾਰੇ ਬਿੱਲ ਲਿਆਉਣ ਦੀ ਮੰਗ ਕੀਤੀ ਹੈ। ਇਸ ਬਾਰੇ ਮੈਂਬਰ ਪਾਰਲੀਮੈਂਟ ਨੇ ਟਵੀਟ ਵੀ ਕੀਤਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਸੰਘੀ ਢਾਂਚੇ ਤੇ ਬਿੱਲ ਲਿਆਉਣ ਦੀ ਬੇਨਤੀ ਕੀਤੀ ਜਾਂਦੀ ਤੇ ਅਸੀਂ ਇਹਦੀ ਮਦਦ ਕਰਾਂਗੇ, ਪਰ ਇਹ ਲੋਕ ਗਿਰਗਿਟ ਵਾਂਗ ਰੰਗ ਬਦਲਦੇ ਨੇ, ਕੋਈ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ। ਉਹਨਾਂ ਨੇ ਜਦੋਂ ਗਿਰਗਿਟ ਵਾਂਗ ਰੰਗ ਬਦਲਦੇ ਨੇ ਤਾਂ ਉਹਨਾਂ ਨੇ ਇਸ਼ਾਰਾ ਕਾਂਗਰਸ, ਬੀਜੇਪੀ ਤੇ ਆਪ ਵਾਲਿਆਂ ਨੂੰ ਤਾਂ ਸੰਬੋਧਨ ਹੋ ਕੇ ਕੀਤਾ ਸੀਗਾ। ਉਹ ਸਿਆਸੀ ਇੱਕ ਲੀਡਰ ਨੇ ਤੇ ਉਹਨਾਂ ਦਾ ਇਹ ਕੰਮ ਹੈ ਕਿ ਉਹ ਇਹਨਾਂ ਗੱਲਾਂ ਤੇ ਬੇਬਾਕੀ ਦੇ ਨਾਲ ਬੋਲਣ। ਪਰ ਜਦੋਂ ਸੰਘੀ ਢਾਂਚੇ ਬਾਰੇ ਤਾਂ ਬੀਬਾ ਜੀ ਉਦੋਂ ਵੀ ਬੋਲਣਾ ਚਾਹੀਦਾ ਸੀ ਜਦੋਂ ਦੇਸ਼ ਦੇ ਵਿੱਚ GST ਲਿਆਂਦਾ ਜਾ ਰਿਹਾ ਸੀ ਜਾਂ ਨੋਟਬੰਦੀ ਲਿਆਂਦੀ ਜਾ ਰਹੀ ਸੀ, ਧਾਰਾ 370 ਤੋੜੀ ਜਾ ਰਹੀ ਸੀ, ਤਾਂ ਉਦੋਂ ਵੀ ਤਾਂ ਸੰਘੀ ਢਾਂਚੇ ਬਾਰੇ ਬੋਲਣਾ ਸੀ ਨਾ। ਜੋ ਤੁਸੀਂ ਅੱਜ ਸਟੈਂਡ ਸੰਘੀ ਢਾਂਚੇ ਦੇ ਲਈ ਲੈ ਰਹੇ ਹੋ, ਇਸੇ ਸੰਘੀ ਢਾਂਚੇ ਦੀਆਂ ਜਦੋਂ ਰਾਜਾਂ ਦੀਆਂ ਸ਼ਕਤੀਆਂ ਖੋਹੀਆਂ ਜਾ ਰਹੀਆਂ ਸੀ ਤਾਂ ਉਦੋਂ ਆਪਾਂ ਇਹਨਾਂ ਚੀਜ਼ਾਂ ਤੇ ਸਟੈਂਡ ਨਹੀਂ ਲਿਆ, ਜਾਂ ਅਸਪਸ਼ਟਤਾ ਤੁਹਾਡੇ ਤਾਂ ਅੱਜ ਵੀ ਹੈ। ਤੁਸੀਂ ਸੰਬੋਧਨ ਹੋ ਰਹੇ ਹੋ ਕਾਂਗਰਸ ਤੇ ਭਾਜਪਾ ਨੂੰ, ਗੱਲ ਕਹਿ ਰਹੇ ਹੋ ਅਕਾਲੀ ਦਲ, ਮਾਫ ਕਰਨਾ, ਭਾਜਪਾ ਨੂੰ, ਆਮ ਆਦਮੀ ਪਾਰਟੀ ਨੂੰ। ਸੰਬੋਧਨ ਤੁਹਾਡਾ ਉਧਰ ਨੂੰ ਇਸ਼ਾਰਾ ਕਰ ਰਿਹਾ, ਪਰ ਜਦੋਂ ਤੁਸੀਂ ਗੱਲ ਕਹਿਣੇ ਹੋ ਤੇ ਤੱਤਸਾਰ ਦੇ ਵਿੱਚ ਅਰਵਿੰਦ ਕੇਜਰੀਵਾਲ ਲੈ ਆਉਣੇ ਹੋ ਤਾਂ ਤੁਹਾਡੀ ਗੱਲ ਦਾ ਮਤਲਬ ਇਹ ਨਿਕਲਦਾ ਕਿ ਤੁਸੀਂ ਆਮ ਆਦਮੀ ਪਾਰਟੀ ਸਹਿਰੀ ਸਾਰਾ ਕੁਝ ਕਰਤਾ। ਤੁਸੀਂ ਅਕਾਲੀ ਦਲ ਦੇ ਵਿੱਚੋਂ ਬਹੁਜਨ ਸਮਾਜ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ, ਕਿਸੇ ਨੂੰ ਜੋ ਮਰਜ਼ੀ ਕਹੋ, ਇਹ ਤੁਹਾਡਾ ਇਖਤਿਆਰ ਆ, ਤਾਂ ਅਸੀਂ ਇਹਦੇ 'ਚ ਦਖਲ ਨਹੀਂ ਕਰਾਂਗੇ। ਪਰ ਤੁਸੀਂ ਸਪਸ਼ਟਤਾ ਤਾਂ ਲੈ ਕੇ ਆਓ ਨਾ, ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਜੇਕਰ ਤੁਹਾਨੂੰ ਅੱਜ ਸੰਘੀ ਢਾਂਚੇ ਦਾ ਫਿਕਰ ਹੈ ਤੇ ਜਿਹੜੀਆਂ ਸੰਘੀ ਢਾਂਚੇ ਨੂੰ ਢਾਹ ਲਾਉਣ ਵਾਲੀਆਂ ਪਹਿਲਾਂ ਕਾਰਵਾਈਆਂ ਵਾਪਰੀਆਂ, ਉਹਦੇ 'ਚ ਆਪਾਂ ਕੀ ਕੀਤਾ, ਬਹੁਤ ਸਾਰਾ ਕੁਝ ਹੋਇਆ। ਸੋ ਅੱਜ ਵੀ ਪਰ ਅਸੀਂ ਅਕਾਲੀ ਦਲ ਸਟੈਂਡ ਕੁਝ ਗੱਲਾਂ ਤੇ ਸਪਸ਼ਟ ਨਹੀਂ ਕਰ ਰਿਹਾ, ਕਿਉਂਕਿ ਅਕਾਲੀ ਦਲ ਨੂੰ ਲੱਗਦਾ ਵਾ ਕਿ ਗੱਠਜੋੜ ਹੋ ਸਕਦਾ। ਅਕਾਲੀ ਦਲ ਹਲੇ ਵੀ ਇਹ ਮੰਨ ਕੇ ਚੱਲ ਰਿਹਾ ਤੇ ਹਲੇ ਵੀ ਬੀਬੀ ਜਿਹੜੇ ਨੇ ਉਹ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ ਵਾਲੀ ਗੱਲ, ਮਤਲਬ ਹਲੇ ਵੀ ਤੁਸੀਂ ਸੇਫ ਸਾਈਡ ਖੇਡਣਾ ਚਾਹੁੰਦੇ ਹੋ। ਹਲੇ ਵੀ ਤੁਹਾਨੂੰ ਲੱਗਦਾ ਕਿ ਗੱਠਜੋੜ ਦੀ ਜਿਹੜੀ ਗੁੰਜਾਇਸ਼ ਆ ਉਹ ਬਚੀ ਹੈ ਤੇ ਹਲੇ ਵੀ ਤੁਸੀਂ ਭਾਜਪਾ ਲੀਡਰਸ਼ਿਪ ਦੀ ਨਾਰਾਜ਼ਗੀ ਸਹੇੜਨਾ ਨਹੀਂ ਚਾਹੁੰਦੇ। ਇਹ ਸੱਚ ਹੈ ਕਿ ਜਦੋਂ ਤੁਸੀਂ ਇਸ਼ਾਰਿਆਂ ਦੇ ਨਾਲ ਤਾਂ ਗੱਲ ਕਹਿਣੀ ਚਾਹੁੰਦੇ ਹੋ, ਪਰ ਠੋਸ ਰੂਪ ਦੇ ਵਿੱਚ ਅਸਪਸ਼ਟਤਾ ਦੇ ਨਾਲ ਕਹਿੰਦੇ ਹੋ ਤਾਂ ਉਹਦੇ ਕਈ ਮਾਇਨੇ ਨਿਕਲਦੇ ਨੇ। ਜੇ ਵਾਕਈ ਸੰਘੀ ਢਾਂਚੇ ਦਾ ਤੁਹਾਨੂੰ ਫਿਕਰ ਆ ਤਾਂ ਇਸ ਢਾਂਚੇ ਨੂੰ ਬਚਾਉਣ ਦੇ ਲਈ ਲੰਘੇ ਸਮੇਂ ਦੇ ਵਿੱਚ ਜਿਹੜੀਆਂ ਢਾਵਾਂ ਲੱਗੀਆਂ ਨੇ ਉਹਨਾਂ ਵੇਲੇ ਅਕਾਲੀ ਦਲ ਨੇ ਆਪਣਾ ਸਟੈਂਡ ਸਪਸ਼ਟ ਰੱਖਣਾ ਸੀ। ਤੁਸੀਂ ਕਿਸਾਨੀ ਬਿੱਲਾਂ ਵੇਲੇ ਵੀ ਆਪਣਾ ਸਟੈਂਡ ਸਪਸ਼ਟ ਨਹੀਂ ਕਰ ਸਕੇ। ਪਹਿਲਾਂ ਤੁਸੀਂ ਬਿੱਲਾਂ ਦੇ ਪੱਖ ਦੇ ਵਿੱਚ ਸੀ, ਬਾਅਦ ਦੇ ਵਿੱਚ ਜਦੋਂ ਲੋਕ ਉਤਰੇ, ਜਦੋਂ ਲੋਕਾਂ ਦਾ ਇਕੱਠ ਉਤਰਿਆ ਤਾਂ ਤੁਸੀਂ ਕਿਹਾ ਕਿ ਮੈਂ ਵਿਰੋਧ ਨਹੀਂ ਕਰ ਰਹੀ, ਕਿਸਾਨ ਕਰ ਰਹੇ ਨੇ। ਕਿਸਾਨਾਂ ਦਾ ਕਹਿਣਾ ਇਹ ਹੈ, ਜਦ ਕਿ ਤੁਸੀਂ ਨੁਮਾਇੰਦਾ ਸੀ ਪੰਜਾਬ ਦੇ, ਤੁਸੀਂ ਇਹ ਗੱਲ ਕਹਿਣੀ ਸੀ ਕਿ ਪੰਜਾਬ ਦੇ ਲੋਕਾਂ ਦੀ ਨਾਰਾਜ਼ਗੀ ਹੈ, ਪੰਜਾਬ ਦੇ ਲੋਕਾਂ ਨੇ ਮੈਨੂੰ ਚੁਣਿਆ ਤਾਂ ਮੇਰੀ ਵੀ ਵਿੱਚੇ ਨਾਰਾਜ਼ਗੀ ਹੈ। ਹਾਲਾਂਕਿ ਤੁਸੀਂ ਗੱਠਜੋੜ ਤੋੜਿਆ ਬਾਅਦ ਦੇ ਵਿੱਚ ਜੋ ਵੀ ਹੋਇਆ, ਪਰ ਉਦੋਂ ਨੂੰ ਬਹੁਤ ਸਮਾਂ ਲੰਘ ਚੁੱਕਿਆ ਸੀ, ਤਾਂ ਉਹ ਅਸਪਸ਼ਟਤਾ ਅੱਜ ਵੀ ਤੁਹਾਡੇ ਦੇ ਵਿੱਚ ਨਜ਼ਰ ਆ ਰਹੀ ਹੈ। ਇਸੇ ਕਰਕੇ ਇਸ ਖਬਰ ਦੀ ਹੈਡਲਾਈਨ ਦੇ ਵਿੱਚ ਲਿਖਿਆ ਗਿਆ ਕਿ ਜਦੋਂ ਸੁਖਬੀਰ ਨੇ ਸੁਣੀਆਂ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦੀਆਂ ਖਰੀਆਂ ਤੇ ਹਰਸਿਮਰਤ ਨੇ ਸੁਣਾਈਆਂ ਖਰੀਆਂ ਕਾਂਗਰਸ ਤੇ ਭਾਜਪਾ ਨੂੰ, ਪਰ ਇਸ਼ਾਰਿਆਂ ਦੇ ਨਾਲ, ਪਰ ਆਮ ਆਦਮੀ ਪਾਰਟੀ ਨੂੰ ਸਿੱਧੇ ਤੌਰ ਤੇ। ਉਹਨਾਂ ਦਾ ਸਟੈਂਡ ਬਹੁਤ ਵਧੀਆ ਸੰਘੀ ਢਾਂਚੇ ਦੇ ਲਈ, ਜੇਕਰ ਇਹ ਸਟੈਂਡ ਸਪਸ਼ਟ ਹੋਵੇ ਤਾਂ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।